बिस्मिल्लाहिर्रहमानिर्रहीम अस्सलाम वालेकुम। अब मोदी ने सुनो। किस देश में ऐसा होता है कि वहां की भाषाओं को दुत्कारा जाता है? जापान, चीन और कोरिया जैसे देश जिन्होंने अपनी भाषा पर कॉम्प्रोमाइज नहीं किया। ਉਹ ਕੀ ਕਹਿੰਦਾ ਕਿ ਦੁਨੀਆ ਦੇ ਕਿਹੜੇ ਮੁਲਕ ਨੇ ਜਿੱਥੇ ਆਪਣੀਆਂ ਜ਼ਬਾਨਾਂ ਨੂੰ ਦੁਦਕਾਰਿਆ ਜਾਂਦਾ ਹੈ। ਜੀ ਸਾਹਿਬ ਨੂੰ ਅਸੀਂ ਦੱਸਾਂਗੇ ਕਿ ਸਾਡਾ ਮੁਲਕ ਹੈ ਜਿੱਥੇ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ਬਾਨ ਪੰਜਾਬੀ ਨੂੰ ਜਾਹਲਾਂ ਪੇਂਡੂਆਂ ਗਾਲਾਂ ਦੀ ਜ਼ਬਾਨ ਕਿਹਾ ਜਾਂਦਾ ਹੈ। ਤੇ ਫਿਰ ਉਹਨੇ ਕਿਹਾ ਜਾਪਾਨ, ਚੀਨ ਤੇ ਕੋਰੀਆ ਨੇ ਆਪਣੀ ਜ਼ਬਾਨਾਂ ਤੇ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਸਾਰੀ ਤਾਲੀਮ ਆਪਣੀ ਜ਼ਬਾਨ 'ਚ ਦਿੱਤੀ ਹੈ ਤੇ ਅੱਗੇ ਲੰਘ ਗਏ ਨੇ। ਉਹਨੇ ਕਿਹਾ ਹੁਣ ਅਸੀਂ ਨਵੀਂ ਜਿਹੜੀ ਤਾਲੀਮੀ ਪਾਲਿਸੀ ਲਿਆਂਦੀ ਉਹਦੇ ਵਿੱਚ ਅਸੀਂ ਵੀ ਸਾਰੀਆਂ ਹਿੰਦੁਸਤਾਨੀ ਜ਼ਬਾਨਾਂ ਨੂੰ ਅਹਿਮੀਅਤ ਦਿਆਂਗੇ, ਮਾਦਰੀ ਜ਼ਬਾਨਾਂ 'ਚ ਪੜ੍ਹਾਵਾਂਗੇ। ਤੇ ਮੋਦੀ ਸਾਹਿਬ ਤੇ ਜਾਗ ਗਏ ਨੇ ਤੇ ਸਾਡੀ ਕੌਮ ਕਿਦੋਂ ਜਾਗੇਗੀ। ਤੇ ਜਾਪਾਨ, ਚੀਨ, ਕੋਰੀਆ ਦੀ ਮੈਂ ਵੀ ਮਿਸਾਲ ਦੇਣਾ ਹੈ। ਇਹ ਵੀਡੀਓ ਸਾਂਝੀ ਕਰੋ ਤਾਂ ਕਿ ਕੌਮ ਦੇ ਵਿੱਚ ਨਾ ਬਹਿਸ ਪੈਦਾ ਹੋਏ। ਇੰਡੀਆ ਦੇ ਵਿੱਚ ਵਜ਼ੀਰ ਆਜ਼ਮ ਦੀ ਸਤ੍ਹਾ ਤੇ ਫਿਰ ਉਹਨਾਂ ਦਾ ਜਿਹੜਾ ਅਮਿਤ ਸ਼ਾਹ, ਫਿਰ ਰਾਜਨਾਥ, ਉਹ ਸਾਰੇ ਆਪਣੀਆਂ ਮਾਂ ਬੋਲੀਆਂ ਦੀ ਗੱਲਾਂ ਕਰ ਰਹੇ ਨੇ। ਪਾਕਿਸਤਾਨ ਦਾ ਕੋਈ ਵਜ਼ੀਰ ਆਜ਼ਮ, ਕੋਈ ਬੰਦਾ, ਸਾਡਾ ਸਿਆਸਤਦਾਨ, ਕੋਈ ਸਾਡਾ ਸੋਚਣ ਵਾਲਾ ਬੰਦਾ ਅੰਗਰੇਜ਼ੀ ਦੀ ਗੁਲਾਮੀ ਦੇ ਖਿਲਾਫ ਨਹੀਂ ਬੋਲ ਰਿਹਾ। ਤੇ ਇੰਡੀਆ ਅਗਲੇ 10 ਸਾਲਾਂ 'ਚ ਨਿਕਲਣ ਦਾ ਮਨਸੂਬਾ ਬਣਾ ਲਿਆ ਤੇ ਪਾਕਿਸਤਾਨ ਉਸ ਤੋਂ ਪਹਿਲਾਂ ਨਿਕਲੇਗਾ ਤੇ ਫਾਇਦੇ 'ਚ ਰਹੇਗਾ ਜਿੰਨੀ ਦੇਰ ਅੰਗਰੇਜ਼ੀ ਦੀ ਗੁਲਾਮੀ 'ਚ ਫਸਿਆ ਰਹੇਗਾ, ਗੁਲਾਮ ਰਹੇਗਾ। ਤੇ ਵੀਡੀਓ ਜ਼ਰੂਰ ਸਾਂਝੀ ਕਰੋ। ਅਸਲਾਮ ਵਾਲੇਕੁਮ।